whereas it has been alleged that agents of Government of India murdered Hardeep Singh Nijjar. Canada ਦੇ ਸੁਰੱਖਿਆ ਵਾਲੇ ਲੋਕਾਂ ਨੇ ਹੋਰ ਵੀ ਸਿੱਖ ਬੈਕਗਰਾਉਂਡ ਵਾਲੇ ਕੈਨੇਡੀਅਨਸ ਨੂੰ ਵਾਰਨ ਕੀਤਾ ਸੀ ਕਿ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਖਤਰਾ ਹੈ। The current Government of India has revealed a severe regression of human rights under the authoritarian far-right Hindu nationalism of Bharatiya Janata Party, Prime Minister Narendra Modi and Rashtriya Swayam Sevak Sangh, which has systematically targeted human rights activists, journalists, students, religious minorities and government critics within its borders and diaspora. Canada's New Democrats recognize and call for diplomatic sanctions and a review of all diplomats in Canada. ये भी मता किया जाता है कि NDP ਦੇ ਨਿਊ ਡੈਮੋਕ੍ਰੈਟਸ ਵੱਲੋਂ ਕਿ ਇਹ ਜਿਹੜੀ ਐਕਸਟ੍ਰੀਮ ਰਾਈਟ ਵਿੰਗ ਨੀਮ ਫੌਜੀ, ਕਿਉਂਕਿ ਜਿਵੇਂ ਹਥਿਆਰਬੰਦ ਟ੍ਰੇਨਿੰਗ ਹਥਿਆਰ ਜਮ੍ਹਾਂ ਔਰ ਦੂਜੇ ਨੇ ਨੀਮ ਫੌਜੀ ਜਥੇਬੰਦੀ RSS ਔਰ ਇਸ ਦੀਆਂ ਜਿਹੜੀਆਂ ਅੱਗੋਂ ਸ਼ਾਖਾਵਾਂ ਨੇ ਇਹਦੇ 72 ਜਿਹੜੇ ਸੰਘ ਪਰਿਵਾਰ ਬਣਾਏ ਉਹਨਾਂ ਦੇ ਉੱਤੇ ਪਾਬੰਦੀ ਲਾਈ ਜਾਏ। That the experience of diaspora communities be put front and center by New Democrats in advocating for increased measures to protect Canada's democracy from foreign interference. NDP ਮੰਗ ਕਰਦੀ ਹੈ ਕਿ ਭਾਈ ਜਿਹੜੀ ਇਸ ਕਿਸਮ ਦੇ ਨਿਸ਼ਾਨੇ ਤੇ ਨੇ ਉਹਨਾਂ ਨੂੰ ਪ੍ਰੋਪਰ ਜਿਹੜੀ ਹੈ ਸਪੋਰਟ ਕੀਤੀ ਜਾਏ, ਸਿਕਿਉਰਿਟੀ ਦਿੱਤੀ ਜਾਏ ਤਾਂ ਕਿ ਜਿਹੜੇ ਡਿਸੀਡੈਂਟ ਨੇ ਜਿਹੜੇ ਆਪਣੀਆਂ ਹਕੂਮਤਾਂ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਨੇ ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਮਿਲੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਕੈਨੇਡਾ ਦੀ ਚੌਥੀ ਵੱਡੀ ਪਾਰਟੀ NDP ਦਾ ਸਾਲਾਨਾ ਡੈਲੀਗੇਟ ਇਜਲਾਸ ਹੈਮਿਲਟਨ ਓਨਟਾਰੀਓ ਵਿੱਚ ਹੋਇਆ। ਇਸ ਵਿੱਚ ਜਿੱਥੇ ਨਵੰਬਰ 84 ਸਿੱਖ ਨਸਲਕੁਸ਼ੀ ਨੂੰ ਮਾਨਤਾ ਦੇਣ ਦਾ ਮਤਾ ਪਾਸ ਕੀਤਾ ਗਿਆ, ਉੱਥੇ ਇੱਕ ਹੋਰ ਮਤੇ ਵਿੱਚ ਹਿੰਦੂਤਵੀ ਜਮਾਤ RSS ਤੇ ਬੈਨ ਲਾਉਣ ਦਾ ਮਤਾ ਵੀ ਪਾਸ ਕੀਤਾ ਗਿਆ। ਸੋ NDP ਪਾਰਟੀ ਸੱਚਮੁੱਚ ਵਧਾਈ ਦੀ ਹੱਕਦਾਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਪਿਛਲੇ ਸੈਗਮੈਂਟ 'ਚ ਜ਼ਿਕਰ ਕੀਤਾ ਹੈ ਕਿ NDP ਦਾ ਜਿਹੜਾ ਸਾਲਾਨਾ ਡੈਲੀਗੇਟ ਇਜਲਾਸ ਜਿਹਦੇ 'ਚ ਹਜ਼ਾਰਾਂ ਦੀ ਗਿਣਤੀ 'ਚ ਡੈਲੀਗੇਟ ਜੁੜੇ ਹੈਮਿਲਟਨ 'ਚ ਹੋਇਆ। ਓਨਟਾਰੀਓ ਪ੍ਰੋਵਿੰਸ ਹੈ, ਹੈਮਿਲਟਨ ਸ਼ਹਿਰ ਹੈ ਔਰ ਉਹਦੇ 'ਚ ਉਸ ਨੂੰ ਅਸੀਂ ਡਿਸਕਸ ਵੀ ਕੀਤਾ ਸੀ ਔਰ ਕਿ ਉਹਦੇ 'ਚ 81% ਡੈਲੀਗੇਟਸ ਨੇ ਜਗਮੀਤ ਸਿੰਘ ਜਿਹੜੇ ਕਿ NDP ਪਾਰਟੀ ਜਿਹਦੇ ਸ਼ਾਇਦ 26 ਜਾਂ 27 ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਲੀਡਰ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਔਰ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਕੋਲ ਐਬਸੋਲੂਟ ਮੈਜੋਰਿਟੀ ਨਹੀਂ ਹੈ। ਉਹਨਾਂ ਨੂੰ ਮੈਜੋਰਿਟੀ ਮਤੇ ਪਾਸ ਕਰਾਉਣ ਦੇ ਲਈ ਜਦੋਂ ਵੋਟਾਂ ਦੀ ਲੋੜ ਹੁੰਦੀ ਹੈ ਤੇ ਜਗਮੀਤ ਸਿੰਘ ਦੀ NDP ਪਾਰਟੀ ਉਹਨਾਂ ਦੀ ਹਮਾਇਤ ਕਰਦੀ ਹੈ। ਸੋ ਇਸ ਤੋਂ ਅਸੀਂ ਕਹਿ ਸਕਦੇ ਹਾਂ ਵੀ ਟਰੂਡੋ ਦੀ ਹਕੂਮਤ NDP ਪਾਰਟੀ ਦੀਆਂ ਵਿਸਾਖੀਆਂ ਤੇ ਖੜੀ ਹੈ ਔਰ ਇਹ ਹਮਾਇਤ ਜਿਹੜੀ ਹੁੰਦੀ ਹੈ ਉਹ NDP ਬਿਨਾਂ ਸ਼ਰਤ ਨਹੀਂ ਦਿੰਦੀ। ਉਹ ਫਿਰ ਜਿਹੜਾ ਉਹਨਾਂ ਦਾ ਆਪਣਾ ਪਾਰਟੀ ਮੈਨੀਫੈਸਟੋ ਹੈ, ਜਿਵੇਂ ਜਗਮੀਤ ਸਿੰਘ ਹੋਰਾਂ ਦਾ ਇੱਥੇ ਅਮਰੀਕਾ 'ਚ ਵੀ ਹੁੰਦਾ, ਇੰਸ਼ੋਰੈਂਸ ਤੁਹਾਡੀ ਬਾਕੀ ਕਵਰ ਕਰਦੀ ਹੈ, ਡੈਂਟਲ ਕਵਰ ਨਹੀਂ ਕਰਦੀ, ਡੈਂਟਲ ਲਈ ਅੱਡ ਹੁੰਦਾ। ਪਰ ਜਗਮੀਤ ਸਿੰਘ ਹੋਰਾਂ ਨੇ ਜਦੋਂ ਉਹਨਾਂ ਦਾ ਚੋਣ ਮੈਨੀਫੈਸਟੋ ਵੀ ਸੀ ਕਿ ਕੈਨੇਡਾ ਦੇ ਹੈਲਥ ਸਿਸਟਮ ਦੇ ਵਿੱਚ ਬਾਕੀ ਇੰਸ਼ੋਰੈਂਸ ਦੇ ਨਾਲ ਡੈਂਟਲ ਇੰਸ਼ੋਰੈਂਸ ਵੀ ਹੋਏ। ਹੋਰ ਵੀ ਬਹੁਤ ਸਾਰੇ ਜਿਹੜੇ ਮਜ਼ਦੂਰ ਪੱਖੀ ਜਾਂ ਕਾਮਾ ਪੱਖੀ, ਕਿਉਂਕਿ NDP ਇੱਕ ਜ਼ਮਾਨੇ ਦੇ ਵਿੱਚ ਮਜ਼ਦੂਰਾਂ ਦੀ ਪਾਰਟੀ ਮੰਨੀ ਜਾਂਦੀ ਸੀ। ਇਹਦਾ ਓਰੀਜਨ ਬ੍ਰਿਟਿਸ਼ ਕੋਲੰਬੀਆ 'ਚ ਹੋਇਆ ਔਰ ਬ੍ਰਿਟਿਸ਼ ਕੋਲੰਬੀਆ 'ਚ ਹੀ ਇਹਨਾਂ ਦੀ ਸਰਕਾਰ ਬਣਦੀ ਹੋਈ। ਕਦੇ ਫੈਡਰਲ ਲੈਵਲ 'ਤੇ ਬਹੁਤੇ ਪ੍ਰਭਾਵ ਕਰਨ ਵਾਲੇ ਨਹੀਂ ਸੀ। ਔਰ ਮੈਨੂੰ ਯਾਦ ਹੈ ਕਿ 1990-91 ਦੇ ਵਿੱਚ ਜਦੋਂ ਮੈਂ ਪਹਿਲੀ ਵਾਰ ਸਰੀ ਕੈਨੇਡਾ ਵੈਨਕੂਵਰ ਦੇ ਜਿਹੜਾ ਬ੍ਰਿਟਿਸ਼ ਕੋਲੰਬੀਆ ਗਿਆ ਤਾਂ ਉੱਥੇ NDP ਦੀ ਹਕੂਮਤ ਸੀ ਔਰ ਉਹਨਾਂ ਦੇ ਜਦੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਫੰਕਸ਼ਨ ਹੋਣੇ, ਉਹਨਾਂ ਦੇ ਮਿਨਿਸਟਰ ਔਰ ਦੂਜੇ ਪਹਿਲੀ ਵਾਰ ਮੈਂ ਪੈਨੀ ਪ੍ਰੈਟੀ ਉਹਨਾਂ ਦੀ ਸੋਸ਼ਲ ਵੈਲਫੇਅਰ ਮਿਨਿਸਟਰ ਸੀਗੀ NDP ਦੀ, ਉਹ ਨਾਲ ਮੁਲਾਕਾਤ ਹੋਈ। ਮੈਂ ਐਡਰੈਸ ਕੀਤਾ, ਸ਼ੀ ਕੇਮ ਕਿ ਯੂ ਸਪੋਕ ਬਿਊਟੀਫੁਲੀ ਹੈ। ਉਹਨਾਂ ਦੀ ਇੱਕ MLA ਲੋਕਲ ਜਿਹੜੀ ਬਾਅਦ 'ਚ ਸੂ ਹੈਮਲ। ਸੋ ਕਹਿਣ ਦਾ ਮਤਲਬ ਹੈ ਕਿ ਵੀ ਇਹ NDP ਦੇ ਨਾਲ ਜਿਹੜੇ ਕਾਮਾ ਕਲਾਸ ਸੀ, ਵਰਕਰ, ਕਿਉਂਕਿ ਲੰਬਰ ਇੰਡਸਟਰੀ ਦੂਸਰੇ ਤੀਸਰੇ ਉਹਨਾਂ ਦੀ ਗੱਲ ਕਰਨ ਵਾਲੇ ਸੀ। ਕੰਜ਼ਰਵੇਟਿਵ ਪਾਰਟੀ ਜਾਂ ਲਿਬਰਲ ਪਾਰਟੀ ਇਹਨਾਂ ਦੇ ਆਪਣੇ ਏਜੰਡੇ ਸੀ।
पर हौली 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 लिबरल पार्टी नूं भी जदों अपना डाइल्यूट करना पिया और हुण कई वार जिहड़ी NDP और लिबरल पार्टी दे सपोर्टर हुंदे ने आलमोस्ट इक्को जिहे ही हुंदे ने क्योंकि उदां दा ही उन्हां दा एजेंडा है। सो जगमीत सिंह ने बड़ी फाइन वॉक की इहदे ते कि उन्होंने जिथे NDP दे विच अपनी थां बनाई, पहलों मैंबर पार्लीमेंटरी सी MPP, उन्होंने प्रोविंशियल पार्लीमेंट सी ओंटारियो दे, फिर वो क्योंकि जे पार्टी फैडरल च जाना है तो फिर उन्होंने जाके ब्रिटिश कोलंबिया चो इलैक्शन लड़ी, हुण वो रिप्रजेंट उत्थों करते हैं और पिछली इलैक्शन दे विच उन्होंने जिहड़ा इन्नियां सीटां लै लईआं कि वो लिबरल पार्टी मेजोरिटी तो घट गई और हुण उन्हां दे सिर ते। सो एक पासे तो NDP क्योंकि जो असीं हज़ारां डेलीगेट्स की गल करते हैं तो इस गल का भी ध्यान रहे NDP कोई सिखां दे हितां दी उत्थे लई नहीं बनी हुई। सिख तो जे 2% भी ने पॉपूलेशन का तो 98% के एजेंडे नूं इंप्लीमेंट करना हुंदा। सो जिहड़ा मुख धारा लोकां दीयां मंगां ने और वड्डी गिणती च गोरे ही हुंदे ने डेलीगेट, अपने साइजेबल नंबर तो हुंदा है लेकिन मैजोरिटी 2/3 तो भी ज़्यादा उन्हां दी हुंदी। सो ਉਹਦੇ 'ਚ एक वड्डी गल सी कि जगमीत सिंह ਜਿਹਨੂੰ ਟਰੂਡੋ ਦੇ ਨਾਲ जोड़ के भी ਜਿਹੜਾ ਡਿਮਨਾਈਜ਼ ਕੀਤਾ ਗਿਆ, ਇੰਡੀਆ ਨੇ ਉਹਨੂੰ ਵੀਜ਼ਾ ਵੀ ਨਹੀਂ ਦਿੱਤਾ, लेकिन 81% ਜਿਹੜੇ ਡੈਲੀਗੇਟਸ ਨੇ ਉਹਨਾਂ ਨੇ ਜਗਮੀਤ ਸਿੰਘ ਦੀ ਲੀਡਰਸ਼ਿਪ ਨੂੰ ਜਿਹੜਾ ਐਂਡੋਰਸ ਕੀਤਾ। ਦੂਸਰਾ ਜਿਹੜਾ ਮਤਾ ਅਸੀਂ ਡਿਸਕਸ ਕਰ ਲਿਆ ਸੀ ਕਿਉਂਕਿ ਉਹਦਾ ਸਾਡੇ ਕੋਲ ਲਿਖਤੀ ਉਸ ਦਾ ਜਿਹੜਾ ਰੈਜ਼ੋਲੂਸ਼ਨ ਦੇ ਐਗਜ਼ੈਕਟ ਵਰਡ ਸੀ ਕਿ ਨਵੰਬਰ 84 ਨੂੰ ਜਿਹੜਾ ਉਹ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਜਾ। ਹਾਲਾਂ ਜਿਹੜਾ ਡਾਕੂਮੈਂਟ ਮੇਰੇ ਕੋਲ ਨਵੰਬਰ 84 ਦਾ ਆਇਆ ਵੀ ਉਹਦੇ ਥੱਲੇ ਅਖੀਰਲੀਆਂ 2 ਲਾਈਨਾਂ ਨਹੀਂ ਸੀ ਕਿਉਂਕਿ ਟਵੀਟ ਸੀ ਕਿਸੇ ਦਾ ਉਹਨਾਂ ਦੇ ਪਾਰਟੀ ਆਫਿਸ 'ਚੋਂ। ਸੋ ਮੈਂ ਉਹ ਹੁਣ ਮਤਾ ਤਾਂ ਨਹੀਂ ਪੜ੍ਹਾਂਗਾ ਨਵੰਬਰ 84 ਵਾਲਾ, ਲੇਕਿਨ ਉਸ ਦੇ ਵੀ ਜਿਹੜਾ ਕਨਕਲੂਜਨ ਸੀ, ਬੀ ਇਟ ਰਿਜ਼ੋਲਵਡ ਦੈਟ ਕੈਨੇਡਾਜ਼ ਨਿਊ ਡੈਮੋਕ੍ਰੈਟਸ ਰੈਕਗਨਾਈਜ਼ ਨਵੰਬਰ 1984 ਸਟੇਟ ਸਪੌਂਸਰਡ ਵਾਇਲੈਂਸ परपीट्रेटेड अगेंस्ट द सिक्स थ्रू आउट इंडिया एज ए जेनोसाइड कि ये पार्टी रिजॉल्व कर दी है कि भी ये जेनोसाइड है जो सिखां के खिलाफ वायलेंस हुई। बी इट फर्दर रिजॉल्व दैट एक्नॉलेजिंग दिस जेनोसाइड थ्रू आउट कैनेडा इज़ ए सिग्निफिकेंट फस्ट स्टैप इन कम्यूनिटी हीलिंग कि असीं ये रिजॉल्व करते हैं भी ये रैकगनाइज करना कम्यूनिटी नूं जिहड़े जख्म ने उन्हां जख्मां दे इलाज च उहदी हीलिंग उहदे घाव ਜਿਹਨੂੰ ਜ਼ਖਮ ਭਰਨ ਦੇ ਵਿੱਚ ਮਦਦਗਾਰ ਹੋਏਗੀ। ਬਾਈ ਰੈਕਗਨਾਈਜ਼ਿੰਗ ਇੰਟਰਨੈਸ਼ਨਲ ਕ੍ਰਾਈਮਸ ਕੈਨੇਡਾਜ਼ ਨਿਊ ਡੈਮੋਕ੍ਰੈਟਸ ਡੈਮੋਨਸਟ੍ਰੇਟ देयर ਕਮਿਟਮੈਂਟ ਟੂ ਪਰਸੂਇੰਗ ਏ ਵਰਲਡ ਕਰੈਕਟਰਾਈਜ਼ਡ ਬਾਈ ਯੂਨੀਵਰਸਲ ਵੈਲਿਊਜ਼ ਆਫ ਟਰੂਥ, justice and respect for human rights in order to prevent such genocides, crimes against humanity and other atrocity crimes from reoccurring। ਇਹ ਲਾਈਨ ਅਸੀਂ ਨਹੀਂ ਸੀ ਪੜ੍ਹੀ ਕਿਉਂਕਿ ਉਹਦੇ ਚੋਂ ਕੱਟੀ ਹੋਈ ਸੀ ਰੈਜ਼ੋਲੂਸ਼ਨ ਚੋਂ। ਉਹਨੇ ਕਿਹਾ ਵੀ ਇਹ ਜਦੋਂ ਅਸੀਂ ਇਹਨੂੰ ਜੈਨੋਸਾਈਡ ਦੇ ਤੌਰ ਤੇ ਇੰਟਰਨੈਸ਼ਨਲ ਕ੍ਰਾਈਮ ਮੰਨਦੇ ਹਾਂ ਤੇ ਇਹ ਜਿਹੜਾ ਨਿਊ ਡੈਮੋਕ੍ਰੈਟ ਜਿਹੜੇ ਨੇ ਉਹ ਇਸ ਗੱਲ ਨੂੰ ਜਿਹੜਾ ਉਹ ਜ਼ਾਹਰ ਕਰ ਰਹੇ ਨੇ ਕਿ ਸਾਡੀ ਕਮਿਟਮੈਂਟ ਹੈ ਕਿ ਅਸੀਂ ਉਸ ਦੁਨੀਆ ਨੂੰ ਸਿਰਜਣਾ ਜਿੱਥੇ ਸੱਚ, ਇਨਸਾਫ ਔਰ ਰਿਸਪੈਕਟ, ਆਦਰ, ਹਿਊਮਨ ਰਾਈਟਸ ਦਾ ਹੋਏ। ਇਹੋ ਜਿਹੇ ਜੈਨੋਸਾਈਡ ਕਿਤੇ ਵੀ ਦੁਨੀਆ 'ਚ ਕਿਸੇ ਪਾਸੇ ਨਾ ਹੋਣ ਔਰ ਕਿਤੇ ਵੀ ਮਨੁੱਖਤਾ ਦੇ ਅਗੇਂਸਟ ਅਪਰਾਧ ਨਾ ਹੋਏ ਔਰ ਇਹੋ ਜਿਹੇ ਕ੍ਰਾਈਮ ਜਿਹੜੇ ਨੇ ਉਹ ਰੀਅਕਰ ਨਾ ਹੋਣ, ਦੁਬਾਰਾ ਨਾ ਹੋਣ। ਸੋ ਇਸ ਰੈਜ਼ੋਲੂਸ਼ਨ ਤੋਂ ਬਾਅਦ ਜਿਹੜੇ ਰੈਜ਼ੋਲੂਸ਼ਨ ਦਾ ਸਾਨੂੰ ਕੰਨੋ ਕੰਨੀ ਤਾਂ ਖਬਰ ਹੋਈ ਕਿ ਵੀ ਹੋਇਆ, ਲੇਕਿਨ ਹੁਣ ਉਹਦੇ ਕੋਲ ਸਾਡਾ ਉਸ ਰੈਜ਼ੋਲੂਸ਼ਨ ਦਾ ਡਰਾਫਟ ਹੈ ਔਰ ਇਹ ਬਹੁਤ ਵੱਡੀ ਗੱਲ ਹੈ ਜਿਸ ਨੂੰ ਉਦੋਂ ਕਿਉਂ ਦੱਬਿਆ ਜਾਂ NDP ਨੇ ਫੌਰਨ ਕਿਉਂ ਨਹੀਂ ਹੋ ਸਕਦਾ ਹੈ, ਉਹਨਾਂ ਨੂੰ ਵੀ ਬੈਕਲੈਸ਼ ਦਾ ਫੀਅਰ ਹੋਏ ਇਸ ਲਈ ਉਹਨਾਂ ਨੇ ਇਮੀਡੀਏਟਲੀ ਇਹਨੂੰ ਬਹੁਤਾ ਪਬਲਿਸਾਈਜ਼ ਇੰਡੀਅਨ ਮੀਡੀਆ ਵੀ ਨੂੰ। ਹੁਣ ਇਹ ਹੈ ਜਿਹੜਾ whereas it has been alleged that agents of government of India murdered Hardeep Singh Nijjar ਕਿ ਵੀ ਇਹ ਮੰਨਿਆ ਗਿਆ ਕਿ ਵੀ ਜਿਹੜੇ ਏਜੰਟ ਨੇ ਇੰਡੀਆ ਦੇ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਨੂੰ ਜਿਹੜਾ ਉਹ ਉਹਨਾਂ ਦਾ ਕਤਲ ਕੀਤਾ, ਮਰਡਰ ਕੀਤਾ। ਇਹ ਕੈਨੇਡੀਅਨ ਸਿਟੀਜ਼ਨ ਔਨ ਕੈਨੇਡੀਅਨ ਸੋਇਲ, ਇੱਕ ਕੈਨੇਡਾ ਦੇ ਸ਼ਹਿਰੀ ਕੈਨੇਡਾ ਦੀ ਮਿੱਟੀ ਦੇ ਵਿੱਚ ਕੈਨੇਡਾ ਦੀ ਜ਼ਮੀਨ ਤੇ। whereas Canadians of Sikh background have been warned of similar threats to their lives by Canadian security officials ਕਿ ਕੈਨੇਡਾ ਦੇ ਸੁਰੱਖਿਆ ਵਾਲੇ ਲੋਕਾਂ ਨੇ ਹੋਰ ਵੀ ਸਿੱਖ ਬੈਕਗਰਾਊਂਡ ਵਾਲੇ ਕੈਨੇਡੀਅਨਸ ਨੂੰ ਵਾਰਨ ਕੀਤਾ ਸੀ ਕਿ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਖਤਰਾ ਹੈ। whereas the current government of India has revealed a severe regression of human rights under the authoritarian, far-right
Hindu nationalism of Bharatiya Janata Party, Prime Minister Narendra Modi and Rashtriya Swayamsevak Sangh, which has systematically targeted human rights activists, journalists, students, religious minorities and government critics within its borders and diaspora. कि ये जिहड़ी भारत दे विच मौजूदा सरकार है जिहड़ी ह्यूमन राइट्स दा मनुखी हक्कां दा घाण कर रही है, क्योंकि इस वेले जिहड़ा फाशीवादी अगे राइट विंगर हिंदू नैशनलिस्ट पार्टी है बीजेपी, उहदा जिहड़ा प्राइम मिनिस्टर है मोदी ते RSS जिहड़ी RSS और ये मोदी सिस्टमैटिकली ह्यूमन राइट्स एक्टिविस्ट नूं टारगेट करते हैं, पत्रकारां नूं करते हैं, विद्यार्थी एक्टिविस्ट नूं करते हैं, धार्मिक घट गिणतियां नूं करते हैं, तो वो जिहड़े कि इन्हां दे क्रिटिक ने जां इन्हां दी आलोचना करते हैं उन्हां नूं अपने बॉर्डर्स दे अंदर भी तो डायस्पोरा च भी, क्योंकि निजर दा मर्डर अपने आप सबूत है। हुण इहदे ते मता कीता NDP ने कह के बी इट रिजॉल्व Canada's new Democrats recognize and call for diplomatic sanctions and a review of all diplomats in Canada. कि भी इन्हां दे उत्ते इन्हां दे डिप्लोमैटां दा रिव्यू करो सारिਆਂ ਦਾ, सब ਜਿਹੜੇ इन्हां दे वार क्रिमिनल ने इन्हां नूं बाहर कड्डो, इन्हां ते सैंक्शनस लाओ। बीट फर्दर रिजॉल्व अगों ये भी मता कीता जांदा है that Canada's new Democrats also call for a ban on extreme right paramilitary organization known as Rashtriya Swayamsevak Sangh RSS network and its affiliates in Canada. कि भी अगों ये भी मता किया जाता है कि NDP दे न्यू डेमोक्रेट्स वालों कि ये जिहड़ी एक्सट्रीम राइट विंग नीम फौजी, क्योंकि जिवें हथियारबंद ट्रेनिंग हथियार जमा और दूजे ने नीम फौजी जथेबंदी RSS और इस दियां जिहड़ियां अगों शाखावां ने इहदे 72 जिहड़े संघ परिवार बनाए उन्हां दे उत्ते पाबंदी लाई जाए। ये पहली बार शायद दुनिया दे विच किसी पोलीटिकल पार्टी जिहड़ी चौथी वड्डी पार्टी है जिहदे सहारे जिहड़ी है वो रूलिंग पार्टी खड़ी है RSS ते पाबंदी दी गल। और थर्ड मते दे विच फिर उन्होंने strengthening Canada's institutions and Canada's place in the world, whereas Canadians must have the right to participate in our democratic system without fear of intimidation or reprisals। कि Canadian citizens नूं उन्हां दा हक है कि वो लोकतंत्री ढंग नाल जिहड़ा वो सियासी प्रोसैस दे विच शामिल होण, ना कि वो किसी डर थल्ले जां किसी हुकूमत दे बदला भावना दे डर थल्ले जी रहे होण। Whereas diaspora communities have called attention to the increasingly aggressive activities undertaken by states such as China, India and Iran to target dissident communities and advocates for human rights at home and abroad। उन्होंने कहा भी ये जड़ियाँ डायस्पोरा कम्यूनिटीज़ ने खास तौर पर कैनेडा असीं ये देख रहे हैं भी चाइना होए, इंडिया होए, ईरान होए, वो जड़े इन्हां दे सरकारी नीतियां नाल सहमत नहीं उन्हां नूं निशाना बना रहे हैं और जिहड़े भी ह्यूमन राइट्स की गल उन्हां दे धरतियां दे भी बाहर भी करते हैं वो इन्हां दे निशाने ते ने। बीट रिजॉर्ट कि इसलिए असीं ये मता करते हैं दैट द एक्सपीरियंस ऑफ डायस्पोरा कम्यूनिटीज़ बी पुट फ्रंट and center by new Democrats in advocating for increased measures to protect Canada's democracy from foreign interference। कि भई असी NDP ये मंग करते हैं कि ये जिहड़े लोग अपने हक्कां दी गल करन वाले ने उन्हां दी प्रोटैक्शन नूं जिहड़ा बाहरली इंटरफेरेंस जिवें उन्होंने किलिंग कीती है जां दूजे और उन्हां तो उन्हां नूं बचा जिहड़ा सुरक्षित किया जाए। बीट फर्दर रिजॉल्व दैट न्यू डेमोक्रेट्स पुश द गवर्नमेंट टू प्रोवाइडेड टारगेटेड एंड स्पेशलाइज्ड सपोर्ट्स फॉर डिसिडेंट एंड डायस्पोरा कम्युनिटीज़ हु आर सब्जेक्ट टू फॉरेन इंटरफेरेंस एंड फॉरेन स्टेट वायलेंस। कि NDP ये मंग करती है कि भाई जिहड़ी इस किस्म के निशाने ते ने उन्होंने प्रॉपर जिहड़ी है सपोर्ट की जाए, सिक्योरिटी दी जाए ताकि जिहड़े डिसीडेंट ने जिहड़े अपनियां हुकूमतां दीयां नीतियां नाल सहमत नहीं ने उन्होंने अपनी गल कहण दा हक मिले। तो असीं समझते हैं भी ये तीनों ही रेजोल्यूशन चौथी वड्डी पोलीटिकल पार्टी वालों नवंबर 84 नूं जेनोसाइड ऐलानना, इहदी अकाउंटेबिलिटी, RSS ते बैन
ਔਰ ਵਿਦਨ ਕੈਨੇਡਾ ਜਿਹੜੀ ਫੋਰਨ ਇੰਟਰਫੇਰੈਂਸ ਹੈ ਉਹਨੂੰ ਚੈੱਕ ਕਰਨ ਦੇ ਲਈ ਔਰ ਜਿਹੜੇ ਡਿਸੀਡੈਂਟ ਨੇ ਉਹਨਾਂ ਨੂੰ ਪ੍ਰੋਪਰ ਪ੍ਰੋਟੈਕਸ਼ਨ ਦੇਣ ਦੇ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੈ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।